ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਹੁਣ ਸਾਡੇ ਨਾਲ ਜਿਹੜੇ ਜੀ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਬਿਲਕੁਲ ਜੀ, ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਤਾਂ ਜਿਹੜੀਆਂ ਇੰਡੀਆ ਦੇ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਗੱਲਬਾਤ ਕਰਦੇ ਹਾਂ, ਉਸ ਖਬਰ ਦੇ ਉੱਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਜਿੱਥੇ ਕਿ ਇਸ ਟਾਈਮ ਜਿਹੜੀ ਸਰਗਰਮੀ ਆ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਮਗੀ ਹੋਈ ਆ। ਪ੍ਰਤਾਪ ਸਿੰਘ ਬਾਜਵਾ ਦੇ ਮਾੜੀ ਪਰਫੋਰਮੈਂਸ ਤੋਂ ਬਾਅਦ 'ਚ ਇਹ ਖਬਰਾਂ ਜਿਹੜੀਆਂ ਆ ਰਹੀਆਂ ਵੀ ਕੈਪਟਨ ਅਮਰਿੰਦਰ ਸਿੰਘ ਆ ਉਹ ਜਿਹੜੇ ਆ ਪ੍ਰਧਾਨਗੀ ਦੀ ਇੱਛਾ ਜਿਹੜੀ ਉਹਨਾਂ ਨੇ ਜ਼ਾਹਿਰ ਕੀਤੀ ਆ ਪੰਜਾਬ ਪ੍ਰਦੇਸ਼ ਕਾਂਗਰਸ ਦੀ। ਜੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਤਾਂ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦੀ ਵੱਡੇ ਰੂਪ ਦੇ ਵਿੱਚ ਦਸਤਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ। ਪਹਿਲੀ ਵਾਰੀ ਉਹਨਾਂ ਨੇ ਮੰਨਿਆ, ਹੁਣ ਤੱਕ ਤਾਂ ਉਹ ਕਹਿੰਦੇ ਰਹੇ ਕਿ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ। ਦੂਜੀ ਉਹਨਾਂ ਨੇ ਗੱਲ ਇਹ ਆਖੀ ਹੈ ਕਿ ਜੇ ਉਹਨਾਂ ਦੇ ਕੋਲੇ ਆਪਸ਼ਨ ਹੋਈਆਂ ਤਾਂ ਉਹ ਸੈਂਟਰ ਦੇ ਵਿੱਚ ਰਹਿਣ ਦੇ ਨਾਲੋਂ ਪੰਜਾਬ ਜਿਹੜਾ ਉਹ ਪਰਤਣ ਨੂੰ ਤਰਜੀਹ ਦੇਣਗੇ। ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਹੈ ਉਹਨੂੰ ਉਹ ਜ਼ਿਆਦਾ ਜੀ ਉਹ ਤਰਜੀਹ ਦੇਣਗੇ ਜੀ। ਉਹਨਾਂ ਨੇ ਕਿਹਾ ਕਿ ਭੂਮਿਕਾ ਤਾਂ ਦੋਵੇਂ ਨਿਭਾਉਣ ਦੇ ਵਾਸਤੇ ਤਿਆਰ ਨੇ, ਪਰ ਉਹ ਪੰਜਾਬ ਨੂੰ ਪਹਿਲ ਜਿਹੜੀ ਆ ਉਹ ਦੇਣੀ ਚਾਹੁੰਦੇ ਨੇ ਤੇ ਇੱਥੇ ਉਹ ਚੰਗਾ ਕੰਮ ਜਿਹੜਾ ਜੀ ਉਹ ਕਰ ਸਕਦੇ ਨੇ। ਤੋ ਜਿਹੜੀ ਪਿਛਲੇ ਦਿਨਾਂ ਤੋਂ ਸਾਰਾ ਚੱਲ ਰਿਹਾ ਜੀ ਕਾਂਗਰਸ ਦੀ ਖਾਨਾ ਜੰਗੀ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਜਿਹੜਾ ਜੀ ਉਹ ਅਸਤੀਫਾ ਮੰਗ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ, ਹੁਣ ਸਿੱਧੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਜੀ ਉਸੇ ਹੀ ਲੀਹ ਦੇ ਉੱਤੇ ਜਿਹੜੇ ਆ ਗਏ ਨੇ, ਭਾਵ ਕਿ ਉਹਨਾਂ ਨੇ ਹੁਣ ਇੱਕ ਕਿਸਮ ਦੇ ਨਾਲ ਜਿਹੜੀ ਪ੍ਰਧਾਨਗੀ ਮੰਗੀ ਹੈ ਉਹ ਇਸ ਕਿਸਮ ਦੇ ਨਾਲ ਮੰਗੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਪਾਸੇ ਕਰਕੇ ਉਹਨਾਂ ਨੂੰ ਜਿਹੜਾ ਜੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਜੀ ਜੀ ਬਿਲਕੁਲ। ਅਤੇ ਤੁਸੀਂ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਅਤੇ ਕੱਲ੍ਹ ਜਿਹੜਾ ਜੀ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਰਿਹਾ ਆਮ ਆਦਮੀ ਪਾਰਟੀ ਨੂੰ ਲੈ ਕੇ, ਜਿੱਥੇ ਕਿ ਨਿਤਿਨ ਗਡਕਰੀ ਦੇ ਖਿਲਾਫ ਇਹਨਾਂ ਨੇ ਸਬੂਤ ਜਿਹੜੇ ਪੇਸ਼ ਕੀਤੇ ਅਰਵਿੰਦ ਕੇਜਰੀਵਾਲ ਨੂੰ ਹੁਣਾਂ ਨੇ, ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਜੀ ਤਿਹਾੜ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ। ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਜਿਹੜੀ ਆ ਜੀ ਨਹੀਂ ਦੇਣ ਦੀ ਜਿਹੜੀ ਗੱਲ ਹੋਈ, ਕਿਉਂਕਿ ਜਿਹੜੀ ਇਸ ਕੇਸ ਦੇ ਵਿੱਚ ਜਿਹੜਾ ਕੁਛ ਡਿਫਰੈਂਟ ਹੈਗਾ ਉਹ ਵੀ ਜ਼ਰੂਰ ਆਪਣੇ ਸਰੋਤਾਂ ਨੂੰ ਦੱਸਿਓ। ਅਤੇ ਇਸ ਟਾਈਮ ਕਾਫੀ ਜਿਹੜਾ ਮਾਹੌਲ ਆ ਤਣਾਅਪੂਰਨ ਵੀ ਜਿਹੜਾ ਕਹਿ ਸਕਦੇ ਬਣਿਆ, 144 ਧਾਰਾ ਵੀ ਲਾ ਦਿੱਤੀ ਹੈ। ਸੋ ਜ਼ਰੂਰ ਵਿਸਤਾਰ ਦੇ ਵਿੱਚ ਦੱਸੋ ਵੀ ਇਹ ਪੂਰੀ ਜਿਹੜੀ ਘਟਨਾ ਕਿਸ ਤਰੀਕੇ ਨਾਲ ਵਾਪਰੀ। ਐਕਚੁਅਲੀ ਜਦੋਂ ਤੋਂ ਦੋਸ਼ ਜਿਹੜੇ ਲਾਏ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੱਖ-ਵੱਖ ਨੇਤਾਵਾਂ ਦੇ ਉੱਤੇ ਚੋਣਾਂ ਤੋਂ ਪਹਿਲਾਂ, ਕਿ ਕਿਹੜੇ ਜਿਹੜੇ ਕਰਪਟ ਲੋਕ ਨੇ, ਤੁਹਾਨੂੰ ਯਾਦ ਹੋਣਾ ਕਰਪਟ ਲੋਕਾਂ ਦੀ ਇੱਕ ਸੂਚੀ ਲੰਮੀ ਚੌੜੀ ਜਾਰੀ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ। ਇਹਦੇ ਵਿੱਚ ਨਿਤਿਨ ਗਡਕਰੀ ਹੋਰਾਂ ਦਾ ਨਾਮ ਵੀ ਸੀਗਾ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਤੇ ਇਸ ਵੇਲੇ ਕੇਂਦਰ ਦੇ ਵਿੱਚ ਮੰਤਰੀ ਜਿਹੜਾ ਉਹ ਬਣਨ ਵਾਲੇ ਨੇ। ਜਿਹੜੇ ਅਰਵਿੰਦ ਕੇਜਰੀਵਾਲ ਸਨ ਉਹਨਾਂ ਨੇ ਉਦੋਂ ਵੀ ਜਦੋਂ ਇਹ ਸੂਚੀ ਜਾਰੀ ਕੀਤੀ ਸੀ ਇਹ ਕਿਹਾ ਸੀਗਾ ਕਿ ਜੇ ਮੈਨੂੰ ਇਹਦੇ ਜੇਲ੍ਹ ਹੁੰਦੀ ਹੈ ਤਾਂ ਮੈਨੂੰ ਮਨਜ਼ੂਰ ਆ, ਮੈਂ ਜ਼ਮਾਨਤ ਨਹੀਂ ਲਊਂਗਾ, ਬਲਕਿ ਜੇ ਜਿਹੜਾ ਅਦਾਲਤ ਦੇ ਵਿੱਚ ਆ ਜੀ ਪੱਖ ਰੱਖੂੰਗਾ ਇਹਨਾਂ ਕੇਸਾਂ ਦਾ। ਇਹਦੀ ਜਿਹੜੀ ਨਿਤਿਨ ਗਡਕਰੀ ਹੋਰੀ ਨੇ ਉਹਨਾਂ ਨੇ ਨੋਟਿਸ ਜਿਹੜਾ ਸੀਗਾ ਉਹ ਦਵਾਇਆ ਸੀਗਾ ਕੇਜਰੀਵਾਲ ਹੋਰਾਂ ਨੂੰ ਮਾਨਹਾਨੀ ਦਾ। ਇਸ ਮਾਮਲੇ ਦੇ ਵਿੱਚ ਪਿਛਲੀਆਂ 2 ਤਰੀਕਾਂ ਦੇ ਵਿੱਚ ਤਾਂ ਉਹ ਨਿੱਜੀ ਪੇਸ਼ੀ ਤੋਂ ਜਿਹੜੇ ਜੀ ਉਹ ਗਏ ਨਹੀਂ, ਉਹਨਾਂ ਨੂੰ ਛੋਟ ਮਿਲੀ ਹੋਈ ਸੀਗੀ। ਔਰ ਕੱਲ ਜਦੋਂ ਉਹਨਾਂ ਨੂੰ ਸੱਦਿਆ ਗਿਆ ਤੇ ਇਹ ਆਖਿਆ ਗਿਆ ਕਿ ਜੇ ਉਹ ਇਹਦੇ ਤੋਂ ਗ੍ਰਿਫਤਾਰੀ ਤੋਂ ਬਚਣਾ ਚਾਹੁੰਦੇ ਆ ਤਾਂ ਉਹ 10,000 ਦਾ ਬੌਂਡ ਜਿਹੜਾ ਦੀ ਉਹ ਨਿੱਜੀ ਮੁਚਲਕੇ ਦਾ ਜਿਹੜਾ ਦੀ ਉਹ ਭਰਨ। ਉਹਨਾਂ ਨੇ ਇਹ ਕਿਹਾ ਕਿ ਉਹ ਨਿੱਜੀ ਮੁਚਲਕਾ ਤਾਂ ਭਰਨ ਦੇ ਵਾਸਤੇ ਤਿਆਰ ਨੇ, ਪਰ ਬੌਂਡ ਦੇ ਉੱਤੇ ਜਿਹੜਾ ਜੀ ਉਹ ਸਾਈਨ ਨਹੀਂ ਕਰਨਗੇ। ਉਹ ਕਹਿੰਦੇ ਇਹ ਤਾਂ ਕਹਿ ਸਕਦਾ ਹੈ ਕਿ ਮੈਂ ਹਰ ਤਰੀਕ ਦੇ ਉੱਤੇ ਜਿਹੜਾ ਜੀ ਇੱਥੇ ਹਾਜ਼ਰ ਰਹੂੰਗਾ, ਪਰ ਜੇ ਜ਼ਮਾਨਤ ਦੀ ਗੱਲ ਕਰੋ ਮੈਂ ਜ਼ਮਾਨਤ ਜਿਹੜੀ ਉਹ ਨਹੀਂ ਲੈਣੀ। ਸੋ ਅਦਾਲਤ ਨੇ ਉਹਨਾਂ ਨੂੰ ਜੇਲ੍ਹ ਜਿਹੜਾ ਭੇਜ ਦਿੱਤਾ 23 ਤਰੀਕ ਤੱਕ, ਕੱਲ੍ਹ ਤੱਕ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਰਹਿਣਗੇ। ਕੱਲ੍ਹ ਨੂੰ ਜਦੋਂ ਦੁਬਾਰਾ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਉਹਨਾਂ ਨੂੰ ਗੱਲ ਫਿਰ ਇਹੀ ਜਿਹੜੀ ਆ ਉਹ ਪੁੱਛੀ ਜਾਣੀ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਕੀ ਕਰਨਾ ਚਾਹੁੰਦੇ ਨੇ, ਜੇਲ੍ਹ ਰਹਿਣਾ ਚਾਹੁੰਦੇ ਨੇ ਜਾਂ ਫਿਰ ਜਾਤੀ ਮੁਚਲਕੇ ਦਾ ਬਾਂਡ ਜਿਹੜਾ ਉਹ ਭਰਨਗੇ। ਜੇ ਨਹੀਂ ਭਰਦੇ ਤੇ ਉਹਨਾਂ ਨੂੰ ਦੁਬਾਰਾ ਫੇਰ ਜੇਲ੍ਹ ਭੇਜਿਆ ਜਾ ਸਕਦਾ ਹੈ। ਦੂਜੀ ਆਪਸ਼ਨ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੇ ਕੋਲ ਇਹ ਹੈ ਕਿ ਉਹ ਹਾਈ ਕੋਰਟ ਤੱਕ ਅਪਰੋਚ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਕਰ ਸਕਦੇ ਨੇ। ਜਿਹੜਾ ਮੀਡੀਆ ਪਹਿਲਾਂ ਉਹਨਾਂ ਦੀਆਂ ਖਬਰਾਂ ਲਾਉਣ ਤੋਂ ਇਨਕਾਰੀ ਸੀਗਾ ਚੋਣਾਂ ਦੇ ਦੌਰਾਨ, ਹੁਣ ਜਿਹੜਾ ਜੀ ਉਹ ਉਹਨੂੰ ਇੱਕ ਵਿਲਨ ਦੇ ਤੌਰ ਦੇ ਉੱਤੇ ਪੇਸ਼ ਕਰ ਰਿਹਾ ਜੀ ਕਿ ਉਹਦੇ ਵਾਸਤੇ ਕਾਨੂੰਨ ਵੱਖਰਾ ਕਿਉਂ ਬਣਾਇਆ ਜਾਵੇ। ਅਰਵਿੰਦ ਕੇਜਰੀਵਾਲ ਦੇ ਵਾਸਤੇ ਉਹਨੇ ਕੋਈ ਵੱਖਰੇ ਕਾਨੂੰਨ ਦੀ ਜਿਹੜੀ ਹੈ ਮੰਗ ਨਹੀਂ ਕੀਤੀ। ਉਹਦਾ ਤਾਂ ਇਹ ਕਹਿਣਾ ਹੈ ਕਿ ਇਹਦੇ ਸੰਬੰਧੀ ਅਦਾਲਤ ਜਿਹੜੀ ਆ ਆਪਣੀ ਪ੍ਰਕਿਰਿਆ ਸ਼ੁਰੂ ਕਰੇ, ਅਦਾਲਤੀ ਕੇਸ ਜਿਹੜਾ ਸ਼ੁਰੂ ਹੋਵੇ ਤੇ ਉਹਦੇ ਵਿੱਚ ਉਹ ਸਾਰਾ ਪੱਖ ਆਪਣਾ ਰੱਖਣਗੇ। ਪਰ ਅਦਾਲਤ ਚਾਹੁੰਦੀ ਹੈ ਕਿ ਇਹਦੇ ਵਾਸਤੇ ਉਹਨਾਂ ਨੂੰ ਨਿੱਜੀ ਮੁਚਲਕੇ ਦੇ ਹਾਲ ਦੀ ਘੜੀ ਛੱਡਿਆ ਜਾਵੇ ਤੇ ਜਿਵੇਂ ਕੇਸ ਲਮਕਦੇ ਨੇ ਉਦਾਂ ਹੀ ਉਹ ਕੇਸ ਲਮਕੇ।
ਜੀ। ਤੇ ਵਿੱਚ ਜਿਹੜਾ ਇੱਕ ਪ੍ਰਸ਼ਾਂਤ ਭੂਸ਼ਣ ਹੋਣਾ ਵੱਲੋਂ ਵੀ ਇੱਕ ਬਿਆਨ ਸੀਗਾ ਵੀ ਉਹ ਕਹਿੰਦੇ ਸੀ ਵੀ ਇਸ ਕੇਸ ਦੇ ਵਿੱਚ, ਮਾਣਹਾਨੀ ਦੇ ਕੇਸ ਦੇ ਵਿੱਚ, ਸ਼ਾਇਦ ਰਕਮ ਭਰਨ ਦੇ ਲਈ ਬੇਲ ਅਮਾਊਂਟ ਭਰਨ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ ਜੀ। ਜਿਹੜਾ ਮਾਣਹਾਨੀ, ਕਿਉਂਕਿ ਇਹ ਕ੍ਰਿਮੀਨਲ ਕੇਸ ਨਹੀਂ ਹੈਗਾ ਕੋਈ ਜੀ। ਜੇ ਕ੍ਰਿਮੀਨਲ ਕੇਸ ਹੋਵੇ ਤਾਂ ਉਹਦੇ ਵਿੱਚ ਜ਼ਰੂਰਤ ਹੁੰਦੀ ਹੈ। ਇਹ ਤਾਂ ਦੋਸ਼ ਲਾਏ ਸੀਗੇ, ਦੂਜੀ ਜਿਹੜੀ ਧਿਰ ਆ ਉਹ ਕਹਿੰਦੀ ਹੈ ਕਿ ਦੋਸ਼ ਜਿਹੜੇ ਉਹ ਗਲਤ ਹੈ। ਇਸ ਕਰਕੇ ਕ੍ਰਾਈਮ ਤਾਂ ਕੋਈ ਹੈ ਨਹੀਂਗਾ ਇਹਦੇ ਵਿੱਚ। ਵਾਕਿਆ ਹੀ ਜਿਹੜਾ ਨਿੱਜੀ ਮੁਚਲਕਾ ਹੈ ਬੌਂਡ ਦਾ, ਪੈਸੇ ਦਾ, ਉਹ ਭਰਨ ਦੀ ਜ਼ਰੂਰਤ ਨਹੀਂ ਹੁੰਦੀ। ਪਰ ਇਹ ਵਿਸ਼ੇਸ਼ ਕੇਸ ਇਹਦੇ ਵਿੱਚ ਇਸੇ ਕਰਕੇ ਲਾਇਆ ਗਿਆ ਕਿ ਜੇ ਉਹ ਭਰ ਦਿੰਦੇ ਤਾਂ ਫਿਰ ਮੀਡੀਆ ਨੇ ਚੁੱਕਣਾ ਸੀਗਾ। ਦੇਖੋ ਜੀ, ਪਹਿਲੇ ਬਿਆਨ ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਉਹਨੇ ਜ਼ਮਾਨਤ ਨਹੀਂ ਲੈਣੀ, ਹੁਣ ਜ਼ਮਾਨਤ ਲੈ ਲਈ। ਜੀ ਜੀ ਜੀ। ਤੇ ਆਪਾਂ ਜਿਹੜੀ ਹੁਣ ਅਗਲੀ ਗੱਲ ਕਰਦੇ ਹਾਂ, ਜਿਹੜਾ ਇਸ ਟਾਈਮ ਇਹ ਖਬਰ ਮਿਲ ਰਹੀ ਹੈ ਵੀ ਅਦਾਲਤ ਦੇ ਵੱਲੋਂ ਹੁਕਮ ਜਾਰੀ ਹੋਏ ਆ ਵੀ ਜਿਹੜਾ ਝੂਠਾ ਸਾਧ ਆ ਸਿਰਸੇ ਵਾਲਾ, ਉਸ ਨੂੰ ਆਪ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪਵੇਗਾ। ਇਹ ਮਾਮਲਾ ਉਹੀ ਹੈ ਜੀ ਪੁਰਾਣਾ, ਜਿਹਦੇ ਵਿੱਚ ਉਹਨੇ ਜਾਮੇ ਇਨਸਾ ਜਿਹੜਾ ਸੀਗਾ ਇੱਥੇ ਸਲਾਵਤਪੁਰਾ ਦੇ ਵਿੱਚ ਪਾਇਆ ਸੀਗਾ, ਇੱਕ ਵਿਸ਼ੇਸ਼ ਪੋਸ਼ਾਕ ਜਿਹੜੀ ਸੀ ਉਹ ਪਾ ਕੇ। ਜੀ ਜੀ। ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਇੱਕ ਧਿਰ ਵਜੋਂ ਜਿਹੜਾ ਕੇਸ ਕੀਤਾ ਹੋਇਆ ਸੀਗਾ, ਪਰ ਚੋਣਾਂ ਤੋਂ ਪਹਿਲਾਂ ਇਹ ਕੇਸ ਵਾਪਸ ਲੈਣ ਦੀ ਇੱਕ ਅਰਜ਼ੀ ਜਿਹੜੀ ਸੀ ਉਹ ਪੰਜਾਬ ਸਰਕਾਰ ਦੀ ਤਰਫੋਂ ਦਿੱਤੀ ਗਈ ਸੀ। ਵੋਟਾਂ ਪੈਣ ਤੋਂ ਬਾਅਦ 3 ਤਰੀਕ ਨੂੰ ਜਿਹੜਾ ਜੀ 3 ਮਈ ਨੂੰ ਇਹਦੀ ਸੁਣਵਾਈ ਹੋਈ ਸੀਗੀ, ਪਰ ਉਸ ਦਿਨ ਕੁਝ ਵੀ ਫੈਸਲਾ ਨਹੀਂ ਸੀ ਲਿਆ ਗਿਆ। ਹੁਣ ਇਹ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਉਹ ਐਪਲੀਕੇਸ਼ਨ ਜਿਹੜੀ ਆ ਉਹ ਵਾਪਸ ਲੈ ਲਈ ਹੈ, ਕਿਉਂਕਿ ਉਹਨੂੰ ਲੱਗਦਾ ਕਿ ਬਠਿੰਡੇ ਤੋਂ ਜਿਹੜਾ ਸੌਦਾ ਹੈ, ਡੇਰਾ ਸੌਦਾ, ਉਹਨੇ ਉਹਦੀ ਮਦਦ ਨਹੀਂ ਕੀਤੀ, ਜਿਹਦੇ ਕਰਕੇ ਹਰਸਿਮਰਤ ਕੌਰ ਬਾਦਲ ਹਾਰਦੀ ਰਹਿ ਗਈ ਹੈ। ਇਸ ਕਰਕੇ ਐਪਲੀਕੇਸ਼ਨ ਜਿਹੜੀ ਵਾਪਸ ਲੈ ਲਈ ਹੈ, ਜਿਹਦੇ ਕਰਕੇ ਸਰਸੇ ਵਾਲੇ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਨੇ। ਉਹਨਾਂ ਨੇ ਜਿਹੜੀ ਅਦਾਲਤ ਹੈ ਉਹਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਕਰਨ ਦੇ ਹੋਣ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਨੇ। ਅਦਾਲਤ ਨੇ ਕਿਹਾ ਕਿ 8 ਅਗਸਤ ਨੂੰ ਬਠਿੰਡੇ ਦੀ ਅਦਾਲਤ ਦੇ ਵਿੱਚ ਉਹ ਜ਼ਾਤੀ ਤੌਰ ਦੇ ਉੱਤੇ ਜਿਹੜਾ ਪੇਸ਼ ਹੋਵੇ। ਦੇਖਦੇ ਹਾਂ ਹੁਣ ਜਿਹੜਾ ਸੌਦੇ ਵਾਲਾ ਸਾਧ ਹੈ ਕਿ ਉਹ ਹਾਈ ਕੋਰਟ ਦਾ ਇਸ ਮਾਮਲੇ ਦੇ ਵਿੱਚ ਨਿੱਜੀ ਪੇਸ਼ੀ ਤੋਂ ਸਹਾਰਾ ਲੈਂਦਾ ਜਾਂ ਕੁਝ ਜਿਹੜਾ ਜੀ ਉਹ ਹੋਰ ਕਰਦਾ, ਪਰ ਇਹ ਸਿਆਸਤ ਤੋਂ ਪ੍ਰੇਰਿਤ ਹੀ ਹੈ ਸਾਰਾ ਕੁਝ। ਕਦੀ ਜਿਹੜੀ ਇਹ ਜੀਪੋਕ ਜਿਹੜੀ ਇਹ ਮਰ ਜਾਓ, ਕਦੀ ਉਹ ਤੋਂ ਐਪਲੀਕੇਸ਼ਨ ਵਾਪਸ ਲੈ ਲਈ ਜਾਂਦੀ ਹੈ, ਹੁਣ ਪਾ ਦਿੱਤੀ ਜਾਂਦੀ ਹੈ, ਕਦੀ ਵਾਪਸ ਜਿਹੜੀ ਆ ਉਹ ਲੈ ਲਈ ਜਾਂਦੀ ਹੈ, ਭਾਵ ਕਿ ਉਹਨੂੰ ਜਿਹੜਾ ਜੀ ਉਹ ਆਪਣੇ ਨਾਲ ਕਰਨ ਦੇ ਵਾਸਤੇ ਹੀ ਉਹ ਤੋਂ ਕੇਸ ਜਿਹੜਾ ਸੀਗਾ ਵਾਪਸ ਲਿਆ ਗਿਆ ਸੀਗਾ। ਜੇ ਹਰਸਿਮਰਤ ਕੌਰ ਬਾਦਲ ਵੱਡੇ ਫਰਕ ਦੇ ਉੱਤੇ ਜਿੱਤ ਜਾਂਦੀ ਤੇ ਇਹ ਕੇਸ ਜਿਹੜਾ ਉਹ ਖਤਮ ਹੋ ਜਾਣਾ ਸੀਗਾ, ਪਰ ਕਿਉਂਕਿ ਉਹ ਜਿੱਤੀ ਨਹੀਂ, ਇਸ ਕਰਕੇ ਇਹ ਕੇਸ ਚੱਲੀ ਜਾ ਰਿਹਾ ਤੇ ਉਹਨੂੰ ਹੁਣ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪੈਣਾ ਜਾਂ ਉਹ ਹਾਈ ਕੋਰਟ ਦਾ ਸਹਾਰਾ ਲਊਗਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਇਸ ਟਾਈਮ ਮੁਖੀ ਆ ਪੰਜਾਬ ਪ੍ਰਦੇਸ਼ ਦੇ, ਉਹਨਾਂ ਦੇ ਗਨਮੈਨਾਂ ਦੀ ਕਹਿੰਦੇ ਆ ਜੀ ਗੁੰਡਾਗਰਦੀ ਬਹੁਤ ਜ਼ਿਆਦਾ ਵਧੀ ਹੋਈ ਹੈ। ਕਿਹੜੀ ਘਟਨਾ ਸਾਹਮਣੇ ਆਈ? ਇੱਥੇ ਜ਼ੀਰਕਪੁਰ ਦੇ ਕੋਲੇ ਇਹਨਾਂ ਦੀ ਕੱਲ ਆ ਰਹੇ ਸਨ ਪ੍ਰਤਾਪ ਸਿੰਘ ਬਾਜਵਾ ਦੀ, ਉਹਨਾਂ ਦੀ ਕਾਰ ਇੱਕ ਜਿਹੜਾ ਟੈਂਕਰ ਹੈ ਉਹਦੇ ਨਾਲ ਟਕਰਾ ਗਈ ਜੀ। ਪ੍ਰਤਾਪ ਸਿੰਘ ਬਾਜਵਾ ਹੋਰੀ ਗੱਡੀ 'ਚ ਬੈਠੇ ਰਹੇ, ਪਰ ਉਹਨਾਂ ਦੇ ਜਿਹੜੇ ਗਨਮੈਨ ਸਨ ਦੂਜੀ ਗੱਡੀ ਦੇ ਵਿੱਚ, ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਸੜਕ ਦੇ ਉੱਤੇ ਕੁਟਾਪਾ ਜਿਹੜਾ ਜੀ ਉਹ ਇਸ ਟੈਂਕਰ ਦੇ ਡਰਾਈਵਰ ਦਾ ਜਿਹੜਾ ਜੀ ਉਹ ਕੀਤਾ, ਔਰ ਇਹਦੇ ਇੰਨੀ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਗਿਆ ਜੀ ਕਿ ਉੱਥੇ ਭੀੜ ਜਿਹੜੀ ਸੀ ਉਹ ਲੱਗਣੀ ਸ਼ੁਰੂ ਹੋ ਗਈ, ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਜਿਹੜੇ ਗਨਮੈਨ ਨੇ ਉਹ ਇਸ ਟੈਂਕਰ ਦੇ ਡਰਾਈਵਰ ਨੂੰ ਆਪਣੀ ਗੱਡੀ ਦੇ ਵਿੱਚ ਸੁੱਟ ਕੇ ਜਿਹੜਾ ਜੀ ਉਹ ਲੈ ਗਏ। ਔਰ ਉਹਨਾਂ ਨੇ ਜਾ ਕੇ ਜਦੋਂ ਬਾਅਦ ਦੇ ਵਿੱਚ ਪੁਲਿਸ ਦੇ ਕੋਲੇ ਸਮਝੌਤਾ ਕਰ ਲਿਆ। ਪੁਲਿਸ ਨੇ ਇਹ ਕਿਹਾ ਕਿ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ, ਕਿਉਂਕਿ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਸਮਝੌਤਾ ਕਰ ਲਿਆ ਉਹਨਾਂ ਨੇ। ਪਰ ਕੁੱਟ ਕਟਾਪੇ ਦੀ ਗੱਲ ਦੀ ਜਦੋਂ ਉਹਨਾਂ ਨੂੰ ਪੁੱਛੀ ਗਈ ਕਿ ਇੰਨਾ ਉੱਥੇ ਕੁੱਟਿਆ ਗਿਆ ਸੜਕ ਦੇ ਉੱਤੇ, ਤਾਂ ਪੁਲਿਸ ਨੇ ਇਹ ਕਿਹਾ ਕਿ ਜਦੋਂ ਡਰਾਈਵਰ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਫਿਰ ਜੇ ਸ਼ਿਕਾਇਤ ਹੀ ਨਹੀਂ ਕੀਤੀ ਤਾਂ ਪਰਚਾ ਜਿਹੜਾ ਦਰਜ ਕੀ ਕੀਤਾ ਜਾ ਸਕਦਾ, ਭਾਵ ਕਿ ਜਿਹੜਾ ਆਮ ਬੰਦਾ ਹੈ ਵਿਚਾਰਾ ਗਰੀਬ, ਉਹਦਾ ਕੁਟਾਪਾ ਸੜਕ ਦੇ ਉੱਤੇ ਹੋਇਆ, ਉਹਦੇ ਵਿੱਚ ਇੰਨੀ ਹਿੰਮਤ ਨਹੀਂ ਆ ਕਿ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਰਗੇ ਪਾਵਰਫੁਲ ਵਿਅਕਤੀ ਦੇ ਖਿਲਾਫ ਜਿਹੜਾ ਜੀ ਉਹ ਖੜਾ ਹੋ ਸਕੇ ਤੇ ਉਹਦੇ ਖਿਲਾਫ ਪਰਚਾ ਜਿਹੜਾ ਦਰਜ ਕਰਾ ਸਕੇ, ਤੇ ਉਹਨੂੰ ਉਦਾਂ ਹੀ ਜਿਹੜਾ ਛੱਡ ਦਿੱਤਾ ਗਿਆ। ਜਦੋਂ ਗੱਲ ਕੀਤੀ ਜਾਂਦੀ ਹੈ ਆਮ ਬੰਦੇ ਦੀ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਇਹ ਫਰਜ਼ ਬਣਦਾ ਸੀਗਾ ਕਿ ਕਮ ਸੇ ਕਮ ਕਾਨੂੰਨ ਜਿਹੜਾ ਉਹਨੂੰ ਆਪਣਾ ਕੰਮ ਕਰਨ ਦਿਓ। ਜੇ ਕੁਟਾਪਾ ਹੀ ਉਹਨਾਂ ਨੇ ਸੜਕ ਦੇ ਉੱਤੇ ਕਰਨਾ, ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਤਰੀਕੇ ਦੇ ਨਾਲ ਕਾਨੂੰਨ ਨੂੰ ਚਲਾਉਣਾ ਚਾਹੁੰਦੇ ਨੇ। ਜੀ ਜੀ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੱਧੂ ਆ, ਉਹਨਾਂ ਦੇ ਸੁਰ ਹੋਰ ਵੀ ਤਿੱਖੇ, ਹੋਰ ਵੀ ਤੇਜ਼ ਹੁੰਦੇ ਨਜ਼ਰ ਆ ਰਹੇ ਆ।
ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਮੂੰਹ ਨਾ ਖੁਲਾਓ। ਹਾਲਾਂਕਿ ਮੂੰਹ ਉਹਨਾਂ ਦਾ ਕਾਫੀ ਖੁੱਲ ਰਿਹਾ ਪਿਛਲੇ ਦਿਨਾਂ ਤੋਂ। ਉਹਨਾਂ ਨੇ ਕਿਹਾ ਕਿ ਜੇ ਮੇਰਾ ਮੂੰਹ ਖੁੱਲ ਗਿਆ ਤਾਂ ਇਕੱਲੇ ਅਕਾਲੀ ਜਿਹੜੇ ਆਗੂ ਨੇ ਉਹਨਾਂ ਦੇ ਪਰਦੇ ਜਿਹੜੇ ਆ ਪਰਤਾਂ ਜਿਹੜੀਆਂ ਉਹ ਫਰੋਲ ਕੇ ਰੱਖ ਦਊਂਗੀ। ਜਿਹੜੀ ਨਵਜੋਤ ਕੌਰ ਸਿੱਧੂ ਆ ਆਈ ਥਿੰਕ ਇਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਸ਼ਹਿ ਤੋਂ ਬਿਨਾਂ ਗੱਲ ਨਹੀਂ ਕਰ ਸਕਦੀ। ਜਿੰਨਾ ਕੁਛ ਉਹ ਬੋਲ ਰਹੇ ਨੇ ਮੇਰਾ ਨਹੀਂ ਖਿਆਲ ਇੰਨਾ ਕੁਛ ਜਿਹੜਾ ਜੀ ਉਹ ਬੋਲਿਆ ਜਾ ਸਕਦਾ ਸ਼ਹਿ ਤੋਂ ਬਿਨਾਂ, ਪਰ ਉਹ ਬੋਲ ਰਹੇ ਨੇ। ਹੁਣ ਤਾਂ ਜਿਹੜੇ ਕੇਂਦਰੀ ਇੱਕ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਸ਼ਾਂਤਾ ਕੁਮਾਰ, ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਕਾਫੀ ਧਿਆਨ ਜਿਹੜਾ ਮੰਗਦਾ। ਉਹਨਾਂ ਨੇ ਇਹ ਕਿਹਾ ਕਿ ਅਕਾਲੀ ਜਿਹੜਾ ਸਾਡੇ ਉੱਤੇ ਦੋਸ਼ ਮੜਦੇ ਨੇ, ਪਰ ਇਹ ਨਹੀਂ ਜਿਹੜੇ ਸੋਚਦੇ ਕਿ ਉਹਨਾਂ ਦੇ ਆਗੂਆਂ ਦੇ ਨਾਮ ਤਾਂ ਇੱਥੇ ਨਸ਼ੇ ਦੀ ਤਸਕਰੀ ਦੇ ਵਿੱਚ ਸਿੱਧੇ ਜਿਹੜੇ ਉਹ ਤੁਰੇ ਆ ਰਹੇ ਨੇ। ਤੋ ਇਹ ਵੀ ਜਿਹੜਾ ਬਿਆਨ ਜੀ ਉਹ ਧਿਆਨ ਮੰਗਦਾ ਹੈ। ਲੱਗਦਾ ਇਉਂ ਆ ਕਿ ਜਿਹੜੀ ਸ਼ਹਿ ਉਹ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਜਿਹੜੀ ਕੇਂਦਰੀ ਹਾਈ ਕਮਾਂਡ ਹੈ ਭਾਰਤੀ ਜਨਤਾ ਪਾਰਟੀ ਦੀ ਉਹਦੇ ਵੱਲੋਂ ਹੀ ਦਿੱਤੀ ਗਈ ਹੈ, ਕਿਉਂਕਿ ਦੋ ਹੱਥ ਕਰਨ ਦੇ ਰੌਂ ਦੇ ਵਿੱਚ ਜਾਪਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਅਕਾਲੀ ਦਲ ਦੇ ਨਾਲ। ਵੇਖਦੇ ਆ ਜੀ ਅਗਲੇ 1-2 ਦਿਨ ਜਿਹੜੇ ਨੇ ਉਹ ਬੜੇ ਅਹਿਮ ਹੋਣਗੇ। ਜਿਹੜੇ ਨਾਮ ਅਜੇ ਤੱਕ ਆ ਰਹੇ ਨੇ, ਅਟਕਲਾਂ ਚੱਲ ਰਹੀਆਂ ਨੇ, ਉਹਦੇ ਵਿੱਚ ਅਕਾਲੀਆਂ ਦੇ ਕਿਸੇ ਆਗੂ ਦਾ ਨਾਮ ਮੰਤਰੀ ਦੇ ਅਹੁਦੇ ਦੇ ਵਿੱਚ ਸ਼ਾਮਲ ਨਹੀਂ। ਖਾਸ ਤੌਰ ਦੇ ਉੱਤੇ ਹਰਸਿਮਰਤ ਕੌਰ ਹੋਣਾ ਦਾ ਵਿੱਚੋਂ ਪੈ ਜਾਂਦਾ ਨਾਮ ਜਾਂ ਨਹੀਂ, ਇਹ ਬੜਾ ਕੁਝ ਨਿਰਭਰ ਕਰੂਗਾ ਕੇਂਦਰ ਦੀ ਸਰਕਾਰ ਵੰਡ ਦੇ ਮੌਕੇ ਦੇ ਉੱਤੇ। ਜੇ ਨਾਮ ਨਹੀਂ ਆਉਂਦਾ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਜਿਹੜੀਆਂ ਤਰੇੜਾਂ ਨੇ ਉਹ ਹੋਰ ਵੱਧ ਰਹੀਆਂ ਨੇ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਦੇ ਵਿੱਚ। ਜੀ ਬਿਲਕੁਲ, ਜਿੱਦਾਂ ਤੁਸੀਂ ਗੱਲ ਹੀ ਇਸ ਚੀਜ਼ ਦੀ ਕਰ ਦਿੱਤੀ, ਅਗਲਾ ਸਵਾਲ ਵੀ ਮੇਰਾ ਉਸੇ ਦੇ ਨਾਲ ਹੀ ਜੁੜਿਆ ਸੀਗਾ ਵੀ ਬਹੁਤ ਸਾਰੇ ਪੁੱਛਦੇ ਨੇ ਵੀ ਕੀ ਹਰਸਿਮਰਤ ਕੌਰ ਬਾਦਲ ਹੋਣਾ ਨੂੰ ਕੋਈ ਮੰਤਰੀ ਦਾ ਅਹੁਦਾ ਮਿਲੇਗਾ ਜਾਂ ਨਹੀਂ। ਤੇ ਕਾਫੀ ਵਾਰੀ ਜਾ ਕੇ ਵੀ ਆਏ ਨੇ ਬਾਦਲ ਸਾਹਿਬ, ਹੁਣ ਜਿੱਥੇ ਜਿੱਥੇ ਮੋਦੀ ਜਾ ਰਹੇ ਨੇ ਸ਼ਾਇਦ ਇਹੀ ਮੰਗ ਕਰਦੇ ਫਿਰ ਰਹੇ ਨੇ ਵੀ ਮੇਰੀ ਨੂੰਹ ਨੂੰ ਕਿਤੇ ਨਾ ਕਿਤੇ ਕੋਈ ਮੰਤਰੀ ਜਿਹੜਾ ਆ ਉਹ ਬਣਾ ਦਿਓ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਕਿਰਨ ਬੇਦੀ, ਜੋ ਕਿ ਇਸ ਟਾਈਮ ਵੋਟਾਂ ਦੇ ਵਿੱਚ ਤਾਂ ਕਿਤੇ ਬਹੁਤਾ ਨਜ਼ਰ ਨਹੀਂ ਆਏ ਦਿੱਲੀ ਦੀਆਂ ਜਦ ਹੋਈਆਂ ਲੋਕ ਸਭਾ ਦੀਆਂ ਦਿੱਲੀ ਦੇ ਵਿੱਚ, ਤੇ ਹੁਣ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਵੀ ਕੀਤਾ ਵੀ ਉਹ ਬੀਜੇਪੀ ਨੂੰ ਜੁਆਇਨ ਕਰ ਰਹੇ ਆ। ਇੱਕ ਇਹ ਬੀਜੇਪੀ ਦੇ ਵੱਲੋਂ ਚੀਫ ਮਿਨਿਸਟਰ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਦੇ ਉੱਤੋਂ ਆ ਰਹੇ ਨੇ। ਇਹ ਵੀ ਜਿਹੜੀਆਂ ਖਬਰਾਂ ਅਟਕਲਾਂ ਜਿਹੜੀਆਂ ਚੱਲ ਰਹੀਆਂ ਦਿੱਲੀ ਦੇ ਵਿੱਚ। 2 ਕੁ ਦਿਨ ਪਹਿਲਾਂ ਜਦੋਂ ਕਿਰਨ ਬੇਦੀ ਉਹਨਾਂ ਨੇ ਟਵੀਟ ਕੀਤਾ ਸੀਗਾ ਨਾ, ਦਿੱਲੀ ਤਾਂ ਥੈਲੇ ਤੋਂ ਬਾਹਰ ਉਦੋਂ ਹੀ ਆ ਗਈ ਸੀਗੀ ਜੀ। ਉਹਨਾਂ ਨੇ ਇਹ ਗੱਲ ਆਖੀ ਸੀ ਕਿ ਹੁਣ ਮੈਂ ਆਪਣੇ ਘਰ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਟੀਵੀ ਜਿਹੜਾ ਉਹ ਦੇਖ ਸਕਦੀ ਹਾਂ, ਕਿਉਂਕਿ ਮੁਲਕ ਜਿਹੜਾ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਚਲੇ ਗਿਆ। ਉਹਦਾ ਇਸ਼ਾਰਾ ਜਿਹੜਾ ਸੀਗਾ ਉਹ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਹੋਈ ਜਿਹੜੀ ਜਿੱਤ ਤੇ ਉਹ ਬਣਨ ਜਾ ਰਹੀ ਸਰਕਾਰ ਦੇ ਵੱਲ ਸੀਗਾ। ਹੁਣ ਇਹ ਪਤਾ ਲੱਗਾ ਕਿ ਜਿਹੜਾ ਦਿੱਲੀ ਦੇ ਵਿੱਚ ਕਿਰਨ ਬੇਦੀ ਨੂੰ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਦੇ ਜਿਹੜੇ ਉਮੀਦਵਾਰ ਵਜੋਂ ਉਭਾਰ ਸਕਦੇ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜਾ ਜੀ ਵੋਟ ਪਰਸੈਂਟੇਜ ਹੈ ਉਹ ਆਮ ਆਦਮੀ ਦਾ ਘਟਿਆ ਨਹੀਂ ਬਲਕਿ ਵਧਿਆ ਜਿਹੜੀਆਂ ਲੋਕ ਸਭਾ ਚੋਣਾਂ ਦੇ ਦੌਰਾਨ। ਬੇਸ਼ੱਕ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ, ਪਰ ਵੋਟ ਪਰਸੈਂਟੇਜ ਵਧਣ ਦਾ ਫਿਕਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਹੈ। ਜਿਹੜੇ ਪਿਛਲੇ ਉਮੀਦਵਾਰ ਸਨ ਹਰਸ਼ਵਰਧਨ ਹੋਰੀ, ਉਹਨਾਂ ਨੂੰ ਸੈਂਟਰ ਦੇ ਵਿੱਚ ਮੰਤਰੀ ਜਿਹੜਾ ਉਹ ਬਣਾਇਆ ਜਾ ਰਿਹਾ, ਜਿਹਦੇ ਕਰਕੇ ਕਿਰਨ ਬੇਦੀ ਜਿਹੜੇ ਆ ਉਹ ਉੱਥੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਜਿਹੜਾ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪ੍ਰੋਜੈਕਟ ਕਰ ਸਕਦੀ ਹੈ। ਹੁਣ ਤੱਕ ਕਿਰਨ ਬੇਦੀ ਇਹੀ ਕਹਿੰਦੀ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਪਾਰਟੀ ਨਹੀਂ ਸੀ ਬਣਾਉਣੀ ਚਾਹੀਦੀ। ਸਿਆਸਤ ਦੇ ਵਿੱਚ ਜਾਣਾ ਟੀਮ ਅੰਨਾ ਦੇ ਕਦੀ ਵੀ ਜਿਹੜਾ ਜੀ ਬੁੱਕ ਦੇ ਵਿੱਚ ਨਹੀਂ ਸੀ ਰਿਹਾ। ਹੁਣ ਬਿਲਕੁਲ ਇੱਕਦਮ ਪਲਟੀ ਮਾਰ ਕੇ ਕਿਰਨ ਬੇਦੀ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਉੱਥੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਜਿਹੜੀ ਆ ਉਹ ਹੋ ਸਕਦੀ ਹੈ। ਜੇ ਲਿਆ ਜਾਵੇ ਅੱਜ ਦੇ ਸੰਦਰਭ ਦੇ ਵਿੱਚ ਤਾਂ ਉਹ ਲੱਗਦਾ ਹੈ ਕਿ ਜਿੱਥੇ 8ਵੀਂ ਟੱਕਰ ਆਮ ਆਦਮੀ ਪਾਰਟੀ ਦੀ ਤੇ ਕਿਰਨ ਬੇਦੀ ਦੀ ਰਹੂਗੀ, ਉੱਥੇ ਬੁਲਾਰੇ ਦੇ ਤੌਰ ਦੇ ਉੱਤੇ ਜਾਂ ਪ੍ਰਬੰਧਕੀ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਹੱਥ ਕਾਫੀ ਉੱਪਰ ਰਹਿਣ ਦੀ ਸੰਭਾਵਨਾ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਇੱਕ ਜਿਹੜੀ ਇਸ ਟਾਈਮ ਇਹ ਵੀ ਖਬਰ ਆ ਰਹੀ ਹੈ, ਚਰਚਾ ਜਿਹੜੀ ਚੱਲ ਰਹੀ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਆ ਉਸ ਦੇ ਜਿਹੜੀਆਂ ਗਲੀਆਂ ਦੀ ਨੁਹਾਰ ਆ ਉਸ ਨੂੰ ਬਦਲਣ ਦੀ ਗੱਲ ਕਰ ਰਹੇ ਆ। ਉਸ ਨੂੰ ਕਹਿ ਰਹੇ ਆ ਵੀ ਉਸ ਨੂੰ ਜਿਹੜਾ ਜੀ ਮਾਡਰਨ ਤਰੀਕੇ ਦੇ ਨਾਲ ਨਵੇਂ ਤਰੀਕੇ ਦੇ ਨਾਲ ਬਣਾਇਆ ਜਾਵੇਗਾ, ਜਦ ਕਿ ਉੱਥੋਂ ਦੇ ਵਸਨੀਕ ਆ ਇਸ ਚੀਜ਼ ਦੇ ਟੋਟਲੀ ਜਿਹੜੇ ਉਲਟ ਨਜ਼ਰ ਆ ਰਹੇ ਆ। ਇਸ ਟਾਈਮ ਕੀ ਚੱਲ ਰਿਹਾ, ਕੀ ਕੌਣ ਕਹਿ ਰਿਹਾ ਆ? ਜਿਹੜੀ ਵਿਰਾਸਤ ਦੀ ਸਾਂਭ ਸੰਭਾਲ ਕਰਨ ਵਾਲੇ ਮਾਹਰ ਨੇ, ਜਿਹੜੇ ਵਿਰਾਸਤ ਪ੍ਰੇਮੀ ਨੇ, ਉਹ ਇਹ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ 55 ਕਰੋੜ ਰੁਪਏ ਦੀ ਯੋਜਨਾ ਦੇ ਨਾਲ ਪੰਜਾਬ ਸਰਕਾਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਜਿਹੜੇ ਰਾਹ ਨੇ ਉਹਨਾਂ ਨੂੰ ਵਿਰਾਸਤੀ ਦਿੱਖ ਦੇਣੀ ਜਿਹੜੀ ਉਹ ਬਿਲਕੁਲ ਗਲਤ ਹੈ।
ਇਹ ਮਾਹਰ ਇਹ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਜੇਕਰ ਇਹ ਨਵੀਂ ਦਿੱਖ ਜਿਹੜੀ ਦਿੱਤੀ ਜਾਂਦੀ ਹੈ, ਇਹਦੇ ਨਾਲ ਪੁਰਾਣੀ ਜਿਹੜੀ ਵਿਰਾਸਤੀ ਦਿੱਖ ਹੈ ਉਹ ਤਾਂ ਮੁਕੰਮਲ ਰੂਪ ਦੇ ਵਿੱਚ ਜਿਹੜੀ ਉਹ ਖਤਮ ਹੋ ਜੂਗੀ। ਇਹਦੇ ਨਾਲ ਇੱਕ ਸਵਾਲੀਆ ਚਿੰਨ੍ਹ ਜਿਹੜਾ ਦੀ ਇਹਦੇ ਉੱਤੇ ਲੱਗ ਗਿਆ, ਕਿਉਂਕਿ ਇਹ ਜਿਹੜੇ ਵਿਰਾਸਤੀ ਮਾਹਰ ਨੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਭਾਜਪਾ ਦੀ ਸੀਨੀਅਰ ਆਗੂ ਪ੍ਰੋਫੈਸਰ ਲਕਸ਼ਮੀਕਾਂਤ ਚਾਵਲਾ ਵੀ ਸ਼ਾਮਲ ਹੈ। ਉਹਨੇ ਜਿਹੜਾ ਸਵਾਲੀਆ ਚਿੰਨ੍ਹ ਲਾਇਆ ਨਾ ਜੀ, ਉਹ ਮੈਂ ਸਮਝਦਾ ਉਹ ਧਿਆਨ ਦੀ ਮੰਗ ਜਿਹੜੀ ਕਰਦਾ। ਉਹ ਇਹ ਕਹਿੰਦੀ ਹੈ ਕਿ ਵਿਰਾਸਤ ਬਣਾਈ ਨਹੀਂ ਜਾਂਦੀ, ਸਗੋਂ ਬਚਾਈ ਜਾਂਦੀ ਹੈ। ਉਹ ਕਹਿੰਦੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਸ ਵਿਰਾਸਤ ਨੂੰ ਢਹਿ ਢੇਰੀ ਕਰ ਦੇਣਾ ਚਾਹੁੰਦੀ ਹੈ, ਤੇ ਢਹਿ ਢੇਰੀ ਕਰਨ ਤੋਂ ਬਾਅਦ ਇੱਕ ਨਵੀਂ ਦਿੱਖ ਦੇ ਕੇ ਲੋਕਾਂ ਨੂੰ ਭੁੱਲ ਹੀ ਜਾਊਗਾ ਕਿ ਕਿਸੇ ਟਾਈਮ ਕਿਹੋ ਜਿਹੇ ਬਾਜ਼ਾਰ ਜਿਹੜੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਜਾਂਦੇ ਹੁੰਦੇ ਸਨ। ਉਹਦਾ ਇਹ ਕਹਿਣਾ ਹੈ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸਾਂਭ ਸੰਭਾਲ ਕਰਕੇ ਇਹਨਾਂ ਨੂੰ ਪੁਰਾਣੀ ਦਿੱਖ ਦੇ ਵਿੱਚ ਹੀ ਸੰਭਾਲਣਾ ਚਾਹੀਦਾ, ਨਾ ਕਿ ਇਹ ਬਿਲਡਿੰਗਾਂ ਜਿਹੜੀਆਂ ਨੇ ਢਾਹ ਕੇ ਵੱਡੀਆਂ ਵੱਡੀਆਂ ਉੱਥੇ ਕੰਧਾਂ ਉਸਾਰ ਦਿੱਤੀਆਂ ਜਾਣ ਤੇ ਜਿਹੜੀ ਆਉਣ ਵਾਲੀਆਂ ਜਨਰੇਸ਼ਨ ਨੇ ਉਹ ਭੁੱਲ ਹੀ ਜਾਣਗੀਆਂ ਕਿ ਕਿਹੋ ਜਿਹੇ ਰਾਹ ਦਰਬਾਰ ਸਾਹਿਬ ਨੂੰ ਜਾਂਦੇ ਹੁੰਦੇ ਸਨ। ਗੱਲ ਦੇ ਵਿੱਚ ਦਮ ਹੈ, ਪਰ ਵੇਖਦੇ ਹਾਂ ਸਰਕਾਰ ਮੰਨਦੀ ਹੈ ਕਿ ਨਹੀਂ। ਜੀ, ਤੇ ਅਗਲੀ ਜਿਹੜੀ ਗੱਲ ਕਰਦੇ ਆ, ਜਿਹੜੇ ਨਵਾਜ਼ ਸ਼ਰੀਫ ਨੇ ਜੋ ਕਿ ਇਸ ਟਾਈਮ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ, ਉਹਨਾਂ ਨੂੰ ਜਿਹੜਾ ਜੀ ਸੱਦਾ ਪੱਤਰ ਘੱਲਿਆ ਗਿਆ ਸੀਗਾ ਨਰਿੰਦਰ ਮੋਦੀ ਦੀ ਸਹੁੰ ਚੁੱਕ ਦੇ ਲਈ ਸਮਾਗਮ ਦੇ ਲਈ, ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਦੇਖੋ, ਅਜੇ ਕੋਈ ਵੀ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਜੀ ਪਾਕਿਸਤਾਨ ਦੀ ਤਰਫੋਂ ਕੋਈ ਵੀ ਜਿਹੜਾ ਜੀ ਨਹੀਂ ਪਤਾ ਲੱਗਿਆ ਕਿ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਆ ਰਹੇ ਨੇ ਜਾਂ ਨਹੀਂ। ਮੈਂ ਇੱਥੇ ਇਹ ਦੱਸਵਾਂ ਕਿ ਇਹ ਜਿਹੜਾ ਸੱਦਾ ਪੱਤਰ ਸੀਗਾ ਇਹ ਖਾਸ ਤੌਰ ਦੇ ਉੱਤੇ ਜਿਹੜੇ ਨਵਾਜ਼ ਸ਼ਰੀਫ ਨੇ ਉਹਨਾਂ ਨੂੰ ਨਹੀਂ ਸੀ ਭੇਜਿਆ ਗਿਆ, ਬਲਕਿ ਸਾਰਕ ਮੁਲਕ ਜਿਹੜੇ ਨੇ ਜਿੰਨੇ ਵੀ ਹੈ ਨੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਸੱਦਾ ਪੱਤਰ ਭੇਜਿਆ ਗਿਆ। ਇਹ ਰੂਟੀਨ ਦੇ ਵਿੱਚ ਹੀ ਉਹਨਾਂ ਸਾਰੇ ਪ੍ਰਧਾਨ ਮੰਤਰੀਆਂ ਦੀ ਲਿਸਟ ਦੇ ਵਿੱਚ ਹੀ ਨਵਾਜ਼ ਸ਼ਰੀਫ ਨੂੰ ਸੱਦਾ ਪੱਤਰ ਜਿਹੜਾ ਸੀਗਾ ਉਹ ਭੇਜਿਆ ਗਿਆ ਸੀਗਾ। ਸ਼ਾਇਦ ਇਸ ਵਜ੍ਹਾ ਕਰਕੇ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਹ ਜਿਹੜੇ ਨਵਾਜ਼ ਸ਼ਰੀਫਪੁਰੀ ਨੇ ਉਹ ਵੱਖਰੇ ਤੌਰ ਦੇ ਉੱਤੇ ਸੱਦਾ ਪੱਤਰ ਜਿਹੜਾ ਜੀ ਉਹ ਚਾਹੁੰਦੇ ਹੋਣਗੇ। ਇੰਨੀ ਕੁ ਗੱਲ ਬਣਦੀ ਵੀ ਸੀ, ਜੇ ਉਹਨਾਂ ਨੂੰ ਵਕਾਇਦਾ ਤੌਰ ਦੇ ਉੱਤੇ ਸੱਦਣਾ ਤਾਂ ਸਾਰਕ ਮੁਲਕਾਂ ਦੇ ਨਾਲ ਉਹਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਸੱਦਿਆ ਜਾਣਾ ਚਾਹੀਦਾ ਸੀਗਾ। ਪਰ ਅਜੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਪ੍ਰੈਸ ਰਿਲੀਜ਼ ਜਿਹੜੀ ਆ ਉਹ ਨਹੀਂ ਆਈ ਪਾਕਿਸਤਾਨ ਦੀ ਤਰਫੋਂ। ਅਟਕਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜੀ। ਤੇ ਅਗਲੀ ਗੱਲ ਕਰਦੇ ਹਾਂ, ਇੱਕ ਹੋਰ ਅਕਾਲੀ ਆਗੂ ਦਾ ਜਿਹੜਾ ਮੁੰਡਾ ਆ ਜਿਹੜੇ ਨਸ਼ੀਲੇ ਪਦਾਰਥ ਆ ਹੈਰੋਇਨ ਦੇ ਨਾਲ ਫੜਿਆ ਗਿਆ। ਇਹ ਤਾਂ ਤਕਰੀਬਨ ਰੋਜ਼ ਦਾ ਹੀ ਵਰਤਾਰਾ ਜਿਹੜਾ ਨਾ ਜੀ ਉਹ ਹੋ ਗਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਮੈਂ ਹੁਣੇ ਇਹਦੇ ਜਿਹੜਾ ਮੈਂ ਕਰਕੇ ਹਟਿਆ ਸਾਂਝਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਜਿਹੜੀ ਲੀਡਰਸ਼ਿਪ ਆ ਉਹਨੇ ਉਹਦੇ ਸ਼ਾਂਤਾ ਕੁਮਾਰ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਤੁਸੀਂ ਦੱਸਦੇ ਹੋ ਕਿ ਕਿਵੇਂ ਹਾਰੇ ਆ। ਉਹਨਾਂ ਨੇ ਕਿਹਾ ਕਿ ਸਿੱਧੇ ਜਿਹੜੇ ਦੋਸ਼ ਨੇ ਉਹ ਲੱਗੀ ਜਾ ਰਹੇ ਨੇ ਇੱਥੇ ਅਕਾਲੀ ਨੇਤਾਵਾਂ ਦੇ ਉੱਤੇ ਕਿ ਉਹਨਾਂ ਦਾ ਤਾਂ ਡਰੱਗ ਤਸਕਰੀ ਜਿਹੜੀ ਹੈ ਉਹਦੇ ਵਿੱਚ ਵੱਡਾ ਹੱਥ ਹੈ। ਉਹਦਾ ਹੀ ਇੱਕ ਤਕਰੀਬਨ ਤੁਸੀਂ ਕਹਿ ਲਓ ਕਿ ਇੱਕ ਹੋਰ ਪੱਖ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਮੋਗੇ ਦੇ ਵਿੱਚ ਇੱਕ ਅਕਾਲੀ ਆਗੂ ਦਾ ਜਿਹੜਾ ਮੁੰਡਾ ਜਿਹੜਾ ਕਿ ਸਿਪਾਹੀ ਆ ਆਪ ਉਹ ਹੈਰੋਇਨ ਦੇ ਸਣੇ ਜਿਹੜਾ ਦੀ ਉਹ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਨਸ਼ਿਆਂ ਤਸਕਰੀ ਦੇ ਵਾਸਤੇ ਵਰਤੀ ਜਾ ਰਹੀ ਜਿਹੜੀ ਕਾਰ ਸੀਗੀ ਉਹਨੇ ਉਹ ਕਬਜ਼ੇ ਦੇ ਵਿੱਚ ਲਈ ਹੈ। ਇਹ ਜਿਹੜਾ ਮੋਗੇ ਦੇ ਵਿੱਚ ਪਹਾੜਾ ਚੌਕ ਦੇ ਵਿੱਚ ਨਾਕਾ ਜਿਹੜਾ ਲੱਗਿਆ ਹੋਇਆ ਸੀਗਾ, ਜਿਹਦੇ ਵਿੱਚ ਸਵਾਰ ਦੋ ਵਿਅਕਤੀਆਂ ਨੇ ਜਦੋਂ ਪੁਲਿਸ ਦਾ ਘੇਰਾ ਪੈ ਗਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚੋਂ ਹੈਰੋਇਨ ਜਿਹੜੀ ਆ ਜੀ ਉਹ ਬਰਾਮਦ ਕੀਤੀ ਗਈ ਹੈ। ਕਾਰ ਦੇ ਵਿੱਚ ਸਵਾਰ ਸਤਨਾਮ ਸਿੰਘ ਉਰਫ ਸੋਨੀ ਜਿਹੜਾ ਅਕਾਲੀ ਆਗੂ ਦਾ ਮੁੰਡਾ ਤੇ ਪੰਜਾਬ ਦੇ ਵਿੱਚ 3 ਸਾਲ ਪਹਿਲਾਂ ਉਹ ਸਿਪਾਹੀ ਭਰਤੀ ਹੋਇਆ ਸੀਗਾ, ਉਹਨੂੰ ਤੇ ਉਹਦੇ ਸਾਥੀ ਨੂੰ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਜੀ। ਇਹ ਕਿਹੜੇ ਆਗੂ ਦਾ ਮੁੰਡਾ ਜੀ ਇਹਦੇ ਵਾਸਤੇ ਅਜੇ ਪੁਲਿਸ ਨੇ ਨਹੀਂ ਦੱਸਿਆ ਜੀ ਕੁਛ ਜੀ। ਤੇ ਇੱਕ ਹੋਰ ਜਿਹੜੀ ਇੱਕ ਇਸ ਟਾਈਮ ਸਾਹਮਣੇ ਆ ਰਹੀ ਖਬਰ ਮੁਹਾਲੀ ਤੋਂ, ਜਿੱਥੇ ਕਿ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਨੇੜਲੇ ਕੋਈ ਸਾਥੀ ਹੈਗੇ ਆ ਰਾਜਵੰਤ ਸਿੰਘ ਸ਼ੇਰਗਿੱਲ ਆ, ਉਹਨਾਂ ਦੀ ਲਾਸ਼ ਜਿਹੜੀ ਆ ਗੱਡੀ ਚੋਂ ਮਿਲੀ ਆ ਕਾਂਗਰਸ ਦੇ ਆਗੂ ਨੇ ਉੱਥੋਂ। ਕੀ ਹੈ ਇਸ ਦੇ ਉੱਤੇ ਇਸ ਟਾਈਮ ਲੇਟੈਸਟ ਅਪਡੇਟ? ਇਹਨਾਂ ਦੀ ਕਾਰ ਦੇ ਵਿੱਚ ਡੈੱਡ ਬੋਡੀ ਪਈ ਸੀ ਗਰਮੀ ਦੀ ਵਜ੍ਹਾ ਕਰਕੇ, ਕਿਉਂਕਿ ਇਹ ਕਿਹਾ ਜਾਂਦਾ ਕਿ 18 ਤਰੀਕ ਨੂੰ ਆਪਣੇ ਘਰੋਂ ਗਏ ਸਨ ਦਿੱਲੀ ਦੇ ਵਾਸਤੇ ਜੀ, ਰਸਤੇ ਦੇ ਵਿੱਚ ਹੀ ਰਹਿ ਗਏ। ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਗਰਮੀ ਦੇ ਨਾਲ ਪਿਘਲਣੀ ਸ਼ੁਰੂ ਹੋ ਗਈ ਸੀ। ਮੁਸ਼ਕ ਦੀ ਵਜ੍ਹਾ ਕਰਕੇ ਕਿਸੇ ਨੇ ਜਦੋਂ ਪੁਲਿਸ ਨੂੰ ਦੱਸਿਆ ਤਾਂ ਉਹਦੇ ਵਿੱਚੋਂ ਜਿਹੜੇ ਇਹ ਰਾਜਵੰਤ ਸਿੰਘ ਸ਼ੇਰਗਿੱਲ ਨੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਮਿਲੀ ਹੈ ਔਰ ਬੜੀ ਬੇਰਹਿਮੀ ਦੇ ਨਾਲ ਇੱਕ ਕਤਲ ਕੀਤਾ ਗਿਆ। ਉਹਦੇ ਹੱਥ ਬੰਨੇ ਹੋਏ ਸਨ, ਉਹਦੀ ਧੌਣ ਦੇ ਉੱਤੇ ਨਿਸ਼ਾਨ ਸਨ, ਧੌਣ ਵੱਢੀ ਹੋਈ ਸੀਗੀ। ਜਿਹੜੀ ਇਹ ਲਾਸ਼ ਮਿਲੀ ਹੈ ਨਾਲ ਇੱਕ ਪਰਸ ਤੇ ਕੁਝ ਫੋਟੋਆਂ ਕਿਸੇ ਔਰਤ ਦੀਆਂ ਮਿਲੀਆਂ ਨੇ। ਉਹ ਉਸ ਔਰਤ ਤੋਂ ਪੁੱਛਗਿੱਛ ਜਿਹੜੀ ਹੈ ਜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ।
ਉਹਨਾਂ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਉਹਨਾਂ ਦੇ ਬਾਡੀਗਾਰਡ ਨੇ ਉਹ ਵਾਪਸ ਲੈ ਲਏ ਗਏ ਸਨ। ਇਹ ਤੋਂ ਪਹਿਲਾਂ ਵੀ ਉਹ ਚਰਚਿਤ ਰਹੇ ਨੇ। ਇੱਕ ਵਿਆਹ ਦੇ ਵਿੱਚ ਗੋਲੀ ਚਲਾਉਣ ਦੀ ਵਜ੍ਹਾ ਕਰਕੇ ਉਹਨਾਂ ਦੇ ਗਨਮੈਨ ਨੇ ਇੱਕ ਸੀਨੀਅਰ ਪੁਲਿਸ ਆਫਿਸਰ ਦੇ ਉੱਤੇ ਗੋਲੀ ਜਿਹੜੀ ਚਲਾ ਦਿੱਤੀ ਸੀਗੀ। ਉਹਨਾਂ ਦਾ ਮੋਬਾਈਲ ਵੀ ਮਿਲਿਆ, ਪਰ ਉਹਦੇ ਵਿੱਚ ਉਹ SMS ਸਾਰੇ ਤੇ ਕਾਲ ਜਿਹੜੀਆਂ ਰਿਕਾਰਡ ਨੇ ਉਹ ਸਾਰੇ ਖਤਮ ਕੀਤੇ ਹੋਏ ਨੇ। ਪੁਲਿਸ ਜਿਹੜੀ ਇਹਦੀ ਅਜੇ ਤਫਤੀਸ਼ ਕਰ ਰਹੀ ਆ ਕਤਲ ਦਾ ਕੀ ਕਾਰਨ ਜਿਹੜਾ ਜੀ ਉਹ ਰਿਹਾ। ਜੀ ਤਾਂ ਸਰੋਤਿਓ, ਇਹ ਸੀਗੀਆਂ ਜਿਹੜੀਆਂ ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਉਹਨਾਂ ਦੇ ਉੱਤੇ ਆਪਾਂ ਨਿਗਾਹ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਅਫਸਰ ਵੱਡੇ ਤੇ ਸ਼ਾਨ ਸੀ ਬੜੀ ਵੱਡੀ, ਬੱਤੀ ਕਾਰ ਉੱਪਰ ਲੱਗੀ ਲਾਲ ਹੈ ਸੀ। ਅਫਸਰ ਵੱਡੇ ਤੇ ਸ਼ਾਨ ਸੀ ਬੜੀ ਵੱਡੀ, ਬੱਤੀ ਕਾਰ ਉੱਪਰ ਲੱਗੀ ਲਾਲ ਹੈ ਸੀ। ਸਾਰੇ ਜ਼ਿਲ੍ਹੇ ਵਿੱਚ ਚੱਲਦਾ ਹੁਕਮ ਹੈ ਸੀ, ਸਕਦਾ ਕੋਈ ਨਾ ਅੱਗਿਓਂ ਤਾਲ ਹੈ ਸੀ ਜੀ। ਫੰਡ ਖਰਚ ਲਿਆ ਰੈੱਡ ਕਰਾਸ ਵਾਲਾ, ਰਤਾ ਫਸਣ ਦਾ ਨਹੀਂ ਖਿਆਲ ਹੈ ਸੀ। ਆ ਗਈ ਅੰਤ ਕੁੜਕੀ ਹੈ ਧੌਣ ਉੱਪਰ, ਗੁੱਜਾ ਰਿਹਾ ਨਹੀਂ ਖਾਦੜਾ ਨਾਲ ਹੈ ਸੀ ਜੀ। ਸੇਵਾ ਮੁਕਤ ਕੋਈ ਹੋਇਆ ਤੇ ਘਰੇ ਬੈਠਾ, ਰੁਤਬਾ ਕਿਸੇ ਦਾ ਪਹਿਲਾਂ ਤੋਂ ਗੁੱਡ ਹੈ ਸੀ। ਸੇਵਾ ਮੁਕਤ ਕੋਈ ਹੋਇਆ ਤੇ ਘਰੇ ਬੈਠਾ, ਰੁਤਬਾ ਕਿਸੇ ਦਾ ਪਹਿਲਾਂ ਤੋਂ ਗੁੱਡ ਹੈ ਸੀ। ਸੁਪਨੇ ਅੰਦਰ ਪਿਆ ਜੇਲ੍ਹ ਦਾ ਗੇਟ ਦਿਸੇ, ਸਾਰੀ ਰਾਤਾਂ ਦੀ ਨੀਂਦ ਗਈ ਉੱਡ ਹੈ ਸੀ ਜੀ। ਜੀ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਤੁਸੀਂ ਜੁੜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ। ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਔਰ ਸਤਿ ਸ੍ਰੀ ਅਕਾਲ ਜੀ। ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਹੁਣ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।